ਹਿੰਦੂਤਵਾ ਵਾਲੇ ਜਿਹੜੇ ਆ ਹਰਜੋਤ ਸਿੰਘ ਜੀ, ਉਹਨਾਂ ਦਾ ਸੇਮ ਥਿੰਗ ਜਿੱਦਾਂ ਜਿਹੜੇ ਤੁਸੀਂ ਬਿਆਨ ਦੂਜਿਆਂ ਦੇ ਦੱਸੇ, ਉਹਨਾਂ ਦਾ ਵੀ ਇਹੀ ਜਿਹੜੀ ਚੀਜ਼ ਆ ਵੀ ਜੇ ਸਾਡਾ ਧਰਮ ਆ ਤਾਂ ਧਰਮ ਆ, ਦੂਜਾ ਜਿਹੜਾ ਉਹ ਕੋਈ ਧਰਮ ਹੀ ਨਹੀਂ। ਉਹਨੂੰ ਉਹ ਜਿਹੜੇ ਕੋਈ ਮਨਾ ਰਹੇ ਆ ਜਾਂ ਉਹਨਾਂ ਦੀ ਕੋਈ ਗੱਲ ਆ, ਉਹਨੂੰ ਅਸੀਂ ਨਾ ਸੁਣਨਾ ਤੇ ਨਾ ਅਸੀਂ ਜਿਹੜਾ ਉਹ ਮੰਨਣਾ। ਉਹਨੂੰ ਮੁੱਢ ਤੋਂ ਜਿਹੜਾ ਉਹ ਖਾਰਜ ਕਰਨ ਵਾਲੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਹੋਣੀਆਂ ਆ। ਸੋ ਇਹ ਚੀਜ਼ਾਂ ਜਿਹੜੀਆਂ ਸੁਭਾਵਿਕ ਹੈ। ਇਹਨਾਂ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜੀ, ਦੋ ਚਾਰ ਚੀਜ਼ਾਂ ਜਿਹੜੀਆਂ ਨਾ ਹੋਰ ਥੋੜ੍ਹੀਆਂ ਚਿੱਥਣ ਵਾਲੀਆਂ, ਥੋੜ੍ਹੀਆਂ ਆਪਾਂ ਹੋਰ ਇਸ ਦੇ ਵਿੱਚ ਐਨਾਲਿਸਿਸ ਜਿਹੜਾ ਨਾਲ ਕਰੀਏ ਨਾ, ਤੇ ਸਮਝਣ ਦੀ ਜਿਹੜੀ ਜ਼ਰੂਰਤ ਆ। ਜਿੱਥੇ ਜਿੱਥੇ ਤਾਂ ਸਿੱਖ ਥੋੜ੍ਹੇ ਪੋਲੀਟੀਕਲੀ ਐਕਟਿਵ ਨੇ, ਇਕੱਠੇ ਨੇ, ਉੱਥੇ ਤਾਂ ਦੇਖੋ ਉੱਥੋਂ ਦੀਆਂ ਸਰਕਾਰਾਂ ਨੇ, ਉੱਥੋਂ ਦੇ ਲੀਡਰਾਂ ਨੇ ਤਾਂ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਵਧਾਈਆਂ। ਚਾਹੇ ਉਹ ਆਪਾਂ ਕੈਨੇਡਾ ਦੀ ਗੱਲ ਕਰ ਲਈਏ, ਉੱਥੇ ਦੇ ਮੌਜੂਦਾ ਜਿਹੜੇ ਪ੍ਰਧਾਨ ਮੰਤਰੀ ਤੇ ਓਪੋਜੀਸ਼ਨ ਦੇ ਲੀਡਰ ਨੇ ਵੀ ਜਿਹੜੀਆਂ ਉਹ ਦਿੱਤੀਆਂ। ਆਪਾਂ ਯੂਕੇ ਦੀ ਗੱਲ ਕਰੀਏ, ਉੱਥੇ ਵੀ ਬਥੇਰੇ ਆਪਣੇ ਐਮਪੀ ਹੈਗੇ ਆ, ਉਹਨਾਂ ਨੇ ਦਿੱਤੀਆਂ। ਹੁਣ ਕੱਲ ਤੁਸੀਂ ਇੱਥੇ ਆਪਾਂ ਅਮਰੀਕਾ ਦੀ ਗੱਲ ਕਰੀਏ, ਜਿੱਥੇ ਆਪਾਂ ਇਸ ਟਾਈਮ ਮੌਜੂਦ ਹਾਂ, ਜਿੱਥੇ ਆਪਾਂ ਇਸ ਟਾਈਮ ਬੈਠੇ ਹਾਂ, ਦੋ ਚੀਜ਼ਾਂ ਜਿਹੜੀਆਂ ਵਾਪਰੀਆਂ ਆ ਪਿਛਲੇ ਇਹ ਹਫ਼ਤੇ 'ਚ। ਜਿਹੜੀ ਦੀਵਾਲੀ ਉਹਨਾਂ ਨੇ ਮਨਾਈ, ਉਹਨਾਂ ਨੂੰ ਵਧਾਈ ਹੈ, ਚੰਗੀ ਗੱਲ ਆ। ਅਸੀਂ ਇਹ ਨਹੀਂ ਕਹਿੰਦੇ ਵੀ ਦੀਵਾਲੀ ਨਾ ਮਨਾਓ, ਉਹਨਾਂ ਨੇ ਮਨਾਉਣੀ ਆ। ਹੋਰ ਵੀ ਧਰਮਾਂ ਦੇ ਜਿਹੜੇ ਉਹ ਮਨਾਉਂਦੇ ਆ, ਉਹ ਮਨਾਉਣ, ਉਹਦੇ ਕੋਈ ਚੱਕਰ ਨਹੀਂ। ਪਰ ਇਹ ਆ ਵੀ ਆਪਣੀ ਹਰਮੀਤ ਢਿੱਲੋਂ ਵੀ ਉੱਥੇ ਸੀ, ਸਿੱਖ ਆ, ਤੇ ਉਹ ਪਤਾ ਨਹੀਂ ਦੱਸ ਨਹੀਂ ਸਕੇ ਵੀ ਇਹ ਵੀ ਇੱਕ ਦਿਹਾੜਾ ਆ ਆਪਣਾ। ਉਹ ਵੀ ਚੀਜ਼ ਜਿਹੜੀ ਉਹ ਦੇਖਣ ਵਾਲੀ ਆ। ਤੁਸੀਂ ਦੇਖੋ ਵੀ ਜਦੋਂ ਤਾਂ ਸਿੱਖਾਂ ਨੇ ਵਿਸਾਖੀ ਮਨਾਉਣੀ ਹੁੰਦੀ ਹੈ ਕੈਪੀਟਲ ਦੇ ਉੱਤੇ, ਉਦੋਂ ਦਿੱਤਾ ਜਾਂਦਾ ਇੱਕ ਛੋਟਾ ਜਿਹਾ ਕਮਰਾ ਵੀ ਤੁਸੀਂ ਜਾਓ ਉੱਥੇ ਜਾ ਕੇ ਜਿਹੜੀ ਉਹ ਮਨਾਓ। ਇਹ ਹੋ ਰਿਹਾ ਵਾਈਟ ਹਾਊਸ ਦੇ ਵਿੱਚ, ਓਵਲ ਆਫਿਸ ਦੇ ਵਿੱਚ। ਰਾਸ਼ਟਰਪਤੀ ਟਰੰਪ ਨਾਲ ਨੇ, ਤਾਂ ਤੁਸੀਂ ਆਲੇ ਦੁਆਲੇ ਦੇਖ ਲਓ ਕਿੰਨੀ ਅਗਲਿਆਂ ਦੀ ਤਾਕਤ ਆ, ਕਿੰਨੀ ਅਗਲਿਆਂ ਦੀ ਪਾਵਰ ਆ, ਕਿੰਨੇ ਜਿਹੜੇ ਉਹ CEO ਤੇ ਲੀਡਰਸ ਜਿਹੜੇ ਉਹਨਾਂ ਦੇ ਉੱਥੇ ਪਹੁੰਚੇ ਆ। ਭਾਰਤ ਦੇ ਜਿਹੜੇ ਫੋਰਨ ਸਕੱਤਰ ਆ, ਉਹ ਵੀ ਉੱਥੇ ਨਾਲ ਜਿਹੜਾ ਉਹ ਮੌਜੂਦ ਸੀਗਾ। ਉਹਨਾਂ ਦੇ ਨਾਲ ਮਿਲ ਕੇ ਜਿਹੜੀ ਆ ਇਹ ਦੀਵਾਲੀ ਜਿਹੜੀ ਉਹ ਮਨਾਈ ਜਾ ਰਹੀ ਆ। ਸੋ ਅਗਲਿਆਂ ਦੀ ਪਾਵਰ ਆ, ਉਹ ਸ਼ੋਅ ਕਰ ਰਹੇ ਆ। ਜਿਹੜੀ ਇਸ ਟਾਈਮ ਜਿਨ੍ਹਾਂ ਦੇ ਨਾਲ ਆਪਣਾ ਕਹਿ ਲਓ ਵੀ ਯੁੱਧ ਚੱਲ ਰਿਹਾ ਆ ਜਾਂ ਲੜਾਈ ਚੱਲ ਰਹੀ ਆ ਕਹਿ ਲਓ, ਜਾਂ ਜਿਸ ਮੁਲਕ ਨੇ ਜਾਂ ਜਿੱਥੋਂ ਦੇ ਮੈਜੋਰੀਟੇਰੀਅਨ ਰੂਲ ਨੇ, ਜਾਂ ਉਹਨਾਂ ਨੇ ਤੁਹਾਨੂੰ ਇੱਥੇ ਧੱਕ ਕੇ ਇੱਥੇ ਲਿਆਂਦਾ ਆ, ਉਹ ਇੱਥੇ ਆ ਕੇ ਵੀ ਕਾਬਜ ਹੋ ਰਹੇ ਆ। ਅਗਲਿਆਂ ਦੇ ਕੋਲ ਪਾਵਰ ਵੀ ਆਈ ਹੋਈ ਆ, ਤੇ ਅਗਲਿਆਂ ਦੇ ਕੋਲ ਰਾਸ਼ਟਰਪਤੀ ਦਾ ਕੰਨ ਵੀ ਆ, ਤੇ ਉਹਨਾਂ ਦੇ ਕੋਲ ਐਕਸੈਸ ਵੀ ਹੈਗਾ ਆ। ਆਪਾਂ ਕਈ ਵਾਰੀ ਨਾ ਵੈਸੇ ਹੀ ਹਵਾ ਦੇ ਵਿੱਚ ਜਿਹੜੇ ਆ ਨਾ ਮਹੱਲ ਖੜੇ ਕਰਕੇ ਬਹਿ ਜਾਂਦੇ ਆ ਵੀ ਸਾਡੀ ਤਾਂ ਤਾਕਤ ਹੀ ਬੜੀ ਆ। ਕਿਸੇ ਦੇ ਕੋਲ ਮਲਟੀਪਲ ਬਿਜ਼ਨਸ ਆ, ਕਿਸੇ ਦੇ ਕੋਲ ਜ਼ਿਆਦਾ ਟਰੱਕ ਨੇ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਦੁਨੀਆ ਉੱਥੇ ਕੀ ਜਿਹੜੀ ਆ ਉਹ ਰਹਿ ਗਈ ਆ। ਤੁਸੀਂ ਕਮਾਈਆਂ ਕਰ ਰਹੇ ਆ, ਵਧੀਆ ਆ, ਵੱਡੇ ਬਿਜ਼ਨਸ ਖੜੇ ਕੀਤੇ, ਬਹੁਤ ਚੰਗੀ ਗੱਲ ਆ, ਖੁਸ਼ੀ ਵਾਲੀ ਗੱਲ ਆ। ਪਰ ਕੀ ਆ ਐਕਸੈਸ ਹੈਗਾ? ਕੀ ਆਪਣੇ ਕੋਲ ਆਹ ਪਾਵਰ ਜਿਹੜੀ ਉਹ ਹੈਗੀ ਆ? ਪੋਲੀਟੀਕਲੀ ਤੁਸੀਂ ਦੇਖ ਰਹੇ ਆ ਵੀ ਆਪਾਂ ਕਿੱਥੇ ਜਿਹੜੇ ਉਹ ਖੜੇ ਆ। ਜਿਹੜੀ ਕਮਿਊਨਿਟੀ ਆਪਾਂ ਆਪਣੇ ਤੋਂ ਬਾਅਦ ਚ ਆਈ ਹੋਵੇ, ਆਪਾਂ ਇਹੀ ਕਹਿੰਦੇ ਆ ਨਾ ਵੀ ਆਪਾਂ ਨੂੰ 100 ਸਾਲ ਤੋਂ ਵੱਧ ਜਿਹੜੇ ਹੋ ਗਏ ਜੀ ਇੱਥੋਂ ਆਇਆਂ ਨੂੰ, ਤੇ ਆਪਾਂ ਕਿੱਥੇ ਖੜੇ ਆ ਪੋਲੀਟੀਕਲੀ? ਦੇਖੋ ਆਪਾਂ ਕਿੱਥੇ ਖੜੇ ਆ। ਤੁਹਾਡੀ ਕੋਈ ਸੁਣਦਾ ਹੈ? ਤੁਹਾਨੂੰ ਕੋਈ ਸੱਦਦਾ ਹੈ? ਤੁਹਾਨੂੰ ਕੋਈ ਜਿਹੜਾ ਉਹ ਕੁਝ ਕਰ ਰਿਹਾ ਆ? ਇਹ ਸਵਾਲ ਨਾ ਆਪਸ ਦੇ ਵਿੱਚ ਕਰੋ। ਇਹ ਦੇਖੀਏ ਜਿੰਨਾ ਜ਼ੋਰ ਆਪਾਂ ਇਲੈਕਸ਼ਨਾਂ ਦੇ ਉੱਤੇ, ਗੁਰੂ ਘਰ ਦੀਆਂ ਦੇ ਉੱਤੇ ਲਾਉਂਦੇ ਆ, ਜਾਂ ਹੋਰ ਸਮਾਗਮਾਂ ਦੇ ਉੱਤੇ ਜਿਹੜਾ ਉਹ ਲਾਉਂਦੇ ਆ, ਉਹ ਤੋਂ ਅੱਧਾ ਜ਼ੋਰ ਆਪਾਂ ਇਸ ਪਾਸੇ ਵੱਲ ਨੂੰ ਲਾਉਣਾ ਸ਼ੁਰੂ ਕਰ ਦਈਏ, ਤੇ ਭਾਈ ਕੁਛ ਆਪਾਂ ਇੱਥੇ ਬਣ ਸਕਦੇ ਆ, ਕੁਛ ਕਰ ਸਕਦੇ ਆ, ਕੋਈ ਪੋਲੀਟੀਕਲ ਪਾਵਰ ਆਪਾਂ ਜਿਹੜੀ ਆ ਉਹ ਬਣ ਸਕਦੇ ਆ। ਨਹੀਂ ਤਾਂ ਫਿਰ ਜੋ ਬਿਲਕੁਲ ਲਾਈਨ ਦੇ ਐਂਡ ਦੇ ਵਿੱਚ ਖੜੇ ਆ, ਜੇ ਕੁਝ ਬਚਿਆ ਖੁਚਿਆ ਮਿਲ ਗਿਆ ਤਾਂ ਮਿਲ ਗਿਆ, ਨਹੀਂ ਤਾਂ ਨਹੀਂ। ਫਿਰ ਉਹ ਚੀਜ਼ ਜਿਹੜੀ ਉਹ ਬਣ ਜਾਂਦੀ। ਕੋਈ ਡੀਮੋਰਲਾਈਜ਼ ਕਰਨ ਵਾਲੀ ਗੱਲ ਨਹੀਂ ਆ। ਇਹ ਐਨਾਲਿਸਿਸ ਕਰਨ ਦੀ ਜਿਹੜੀ ਤੁਹਾਡੇ ਆਪਾਂ ਨੂੰ ਸਾਹਮਣੇ ਆ ਬਿਲਕੁਲ ਐਨਾਲਿਸਿਸ ਆਪਾਂ ਨੂੰ ਇਹ ਕਰਨਾ ਪੈਣਾ। ਕਈ ਵਾਰੀ ਜਿਹੜੀਆਂ ਸੱਚੀਆਂ ਗੱਲਾਂ ਉਹ ਕੌੜੀਆਂ ਚੱਥਣੀਆਂ ਔਖੀਆਂ ਲੱਗਦੀਆਂ ਆ। ਉਹ ਦਾਤਣ ਨਿੰਮ ਦੀ ਕੌੜੀ ਹੀ ਲੱਗਦੀ ਆ, ਪਰ ਉਹ ਇਲਾਜ ਕਰਦੀ ਆ, ਉਹਦਾ ਫਾਇਦਾ ਹੁੰਦਾ ਆ। ਸੋ ਇਹ ਚੀਜ਼ਾਂ ਆਪਾਂ ਦੇਖੀਏ। SB 509 ਦੇ ਵਿੱਚ ਉਹਨਾਂ ਨੇ ਵੀਟੋ ਕਰਾ ਕੇ ਆਪਣੀ ਪਾਵਰ ਦਿਖਾਤੀ ਵੀ ਸਾਡੇ ਕੋਲ ਕਿੰਨੀ ਸ਼ਕਤੀ ਆ। ਦੋ ਚੀਜ਼ਾਂ ਉਹਦੇ ਵਿੱਚ ਉਸ 'ਚ ਹੋਈਆਂ। ਇੱਕ ਤਾਂ ਉਹਨਾਂ ਨੇ ਅਮੈਂਡਮੈਂਟ ਕਰਾਈਆਂ, ਆਪਣੇ ਹਿਸਾਬ ਦੇ ਨਾਲ ਅਮੈਂਡਮੈਂਟ ਕਰਾਈਆਂ। ਫਿਰ ਉਸ ਤੋਂ ਬਾਅਦ ਅਮੈਂਡਮੈਂਟ ਕਰਾ ਕੇ ਵੀ ਖੁਸ਼ ਨਾ ਹੋ ਕੇ ਉਹਨਾਂ ਨੇ ਵੀਟੋ ਕਰਾਈ। ਤੁਸੀਂ ਦੇਖੋ ਵੀ ਗਵਰਨਰ ਤੱਕ ਦੀ ਜਿਹੜੀ ਉਹਨਾਂ ਦੀ ਅਪਰੋਚ ਤੇ ਪਾਵਰ ਆ, ਵੀ ਉਹਨਾਂ ਦੀ ਸ਼ਕਤੀ ਦੇ ਮੂਹਰੇ ਗਵਰਨਰ ਜਿਹੜਾ ਉਹ ਵੀਟੋ ਕਰ ਗਿਆ, ਝੁਕ ਗਿਆ। ਉਹਦੀ ਆਪਣੀ ਪਾਰਟੀ ਦੇ ਲੋਕਾਂ ਦੇ ਦੁਆਰਾ 40 ਮਿਲੀਅਨ ਲੋਕਾਂ ਦੇ ਦੁਆਰਾ ਵੱਖ-ਵੱਖ ਨੁਮਾਇੰਦੇ ਜਿਹੜੇ ਸੈਨੇਟ ਤੇ ਅਸੈਂਬਲੀ ਦੇ ਚੁਣੇ ਗਏ ਸੀਗੇ, ਉਹਨਾਂ ਦੀ ਨਹੀਂ ਉਹਨੇ ਸੁਣੀ। ਉਹ ਕੁਛ ਜਿਹੜੇ ਲੋਕਾਂ ਦੀ ਸੁਣ ਕੇ ਉਹਨੇ ਜਿਹੜੀ ਉਹ ਵੀਟੋ ਕਰਤੀ। ਦੂਜੀ ਹੁਣ ਐਕਸੈਸ ਦੇਖ ਲਓ, ਟਰੰਪ ਤੱਕ ਐਕਸੈਸ ਅਸਲ ਦੇ ਵਿੱਚ ਕਿਹਨਾਂ ਦਾ ਆ? ਆਪਾਂ ਐਵੇਂ ਹੀ ਜਿਹੜੀਆਂ ਉਹ ਕਈ ਵਾਰੀ ਨਾ
ਕਹਿ ਲਓ ਵੀ ਹਵਾ ਦੇ ਵਿੱਚ ਘੋੜੇ ਦੌੜਾਉਣ ਵਾਲੀਆਂ ਗੱਲਾਂ ਕਰਦੇ ਆ ਵੀ ਖੌਰੇ ਆਪਾਂ ਨੂੰ ਪਤਾ ਨਹੀਂ ਕੀ ਮਿਲ ਜਾਣਾ ਹੈ ਕੱਲ ਨੂੰ, ਜਾਂ ਕਿੱਥੇ ਤੱਕ ਆਪਣਾ ਜਿਹੜੀ ਅਪਰੋਚ ਹੋ ਚੁੱਕੀ ਆ। ਸੋ ਉਹ ਇਹ ਚੀਜ਼ਾਂ ਨੂੰ ਰਿਅਲਾਈਜ਼ ਕਰੀਏ ਤੇ ਇਵੈਲੂਏਟ ਕਰੀਏ ਵੀ ਆਪਾਂ ਜਿਹੜੀ ਆ ਇੱਕ ਉੱਭਰ ਕੇ ਇੱਕ ਸ਼ਕਤੀ ਕਿੱਦਾਂ ਬਣ ਸਕਦੇ ਆ। ਅਗਲੇ ਕਰ ਰਹੇ ਆ, ਅਗਲੇ ਨੂੰ ਤਾਂ ਤੁਸੀਂ ਖਿੱਚ ਨਹੀਂ ਸਕਦੇ, ਉਹਨਾਂ ਦੇ ਕੋਲ ਸ਼ਕਤੀ ਇੱਕ ਡਿਫਰੈਂਟ ਕਾਈਂਡ ਆ, ਸਟੇਟ ਆ ਉਹਨਾਂ ਦੇ ਪਿੱਛੇ, ਹੋਰ ਬਹੁਤ ਕੁਛ ਆ। ਪਰ ਆਪਾਂ ਇਹਨਾਂ ਦੇ ਪੈਰਲਲ ਕਿੱਦਾਂ ਜਿਹੜਾ ਉਹ ਖੜਨਾ ਆ। ਹੈ ਕੋਈ ਆਪਣੀਆਂ ਕੰਪਨੀਆਂ ਜਿਹੜੀਆਂ ਕੋਈ ਸੀਈਓ ਵਾਲੇ ਆ ਵੀ ਉੱਥੇ ਖੜਾ ਹੋਵੇ, ਸਿਲੀਕਨ ਵੈਲੀ 'ਚ ਕੋਈ ਆਧਾਰ ਹੋਵੇ। ਮਨੀ ਵੀ ਬੋਲਦੀ ਆ, ਪੈਸਾ ਤਾਂ ਬੋਲਦਾ ਹੀ ਬੋਲਦਾ ਆ, ਤੁਹਾਡੇ ਲਿੰਕ ਬੋਲਦੇ ਆ, ਤੁਹਾਡੇ ਜਿਹੜਾ ਐਕਸੈਸ ਆ ਉਹ ਬੋਲਦਾ ਆ। ਇਹ ਚੀਜ਼ਾਂ ਨੂੰ ਜਿੰਨੀ ਜਲਦੀ ਆਪਾਂ ਰਿਅਲਾਈਜ਼ ਕਰ ਲਾਂਗੇ ਤਾਂ ਚੰਗੇ ਰਹਿ ਜਾਾਂਗੇ। ਪੋਲੀਟੀਕਲੀ ਚੰਗੇ ਬੰਦਿਆਂ ਨੂੰ, ਐਕਟਿਵ ਬੰਦਿਆਂ ਨੂੰ ਉੱਥੇ ਤੱਕ ਜੇ ਨਾ ਘੱਲਿਆ ਤਾਂ ਫਿਰ ਆਪਾਂ ਨੂੰ ਜਿੱਥੋਂ ਆਏ ਆ ਉੱਥੇ ਵੀ ਉਹੀ ਹਾਲ ਆ। ਤੇ ਇਹਨਾਂ ਦਾ ਜੇ ਦਬਦਬਾ ਇਦਾਂ ਹੀ ਕਾਇਮ ਹੁੰਦਾ ਰਿਹਾ ਹਰਜੋਤ ਸਿੰਘ ਜੀ, ਤਾਂ ਉਹ ਤੁਸੀਂ ਦੇਖ ਲਿਓ ਵੀ ਕਿਵੇਂ ਹੋਣਾ। ਇਹ ਨਾ ਸੋਚਿਓ ਵੀ ਇਹ ਇਕੱਲਾ ਰਿਪਬਲਿਕਨ ਪਾਰਟੀ ਦੇ ਨਾਲ ਆ, ਉਹਨਾਂ ਦਾ ਇਹੀ ਹੱਥ ਆ ਜਿਹੜੇ ਸੀਈਓ ਸੱਜੇ ਹੱਥ ਖੜੇ ਦਿਸਦੇ ਸੀ ਨਾ ਇਸ ਪੂਰੇ ਦੇ ਵਿੱਚ, ਉਹ ਸਿਲੀਕਨ ਵੈਲੀ ਨੂੰ ਰਿਪਰੈਜ਼ੈਂਟ ਜਿਹੜਾ ਉਹ ਕਰਦੇ ਆ, ਚਾਹੇ ਉਹ IBM ਆ, ਚਾਹੇ ਉਹ ਪਾਲੋ ਆਲਟੋ ਆ, ਵੈਂਚਰ ਕੈਪੀਟਲਿਸਟ ਆ, ਉਹ ਮਨੀ ਨੂੰ ਰਿਪਰੈਜ਼ੈਂਟ ਕਰ ਰਹੇ। ਇੱਕ ਪਾਸੇ ਮਨੀ ਆ, ਇੱਕ ਪਾਸੇ ਪਾਵਰ ਆ, ਇੱਕ ਪਾਸੇ ਪ੍ਰਸ਼ਾਸਨ ਆ, ਇੱਕ ਪਾਸੇ ਮਨੀ ਆ। ਸੋ ਆਪਾਂ ਇਹ ਰਿਅਲਾਈਜ਼ ਕਰੀਏ ਵੀ ਕੀ ਜਿਹੜਾ ਉਹ ਚੱਲ ਰਿਹਾ। ਉਹ ਜਿਹੜਾ ਮਨੀ ਵਾਲਾ ਲੌਬੀ ਆ, ਉਹ ਚਾਹੇ ਇੱਥੇ ਵਿਚਾਲੇ ਬਾਈਡਨ ਬੈਠਾ ਆ, ਚਾਹੇ ਉਹ ਇੱਥੇ ਬੈਠਾ ਆ ਟਰੰਪ, ਤੇ ਚਾਹੇ ਇੱਥੇ ਕਿਸੇ ਨੇ ਆ ਕੇ ਕਿਸੇ ਨੇ ਹੋਰ ਬਹਿਣਾ ਆ, ਉਹ ਉਸ ਦੀ ਤਾਕਤ ਦੇ ਨਾਲ ਉੱਥੇ ਤੱਕ ਜਿਹੜਾ ਉਹ ਪਹੁੰਚ ਰਹੇ ਆ। ਤੇ ਆਪਾਂ ਵੀ ਭਾਈ ਆਪਣਾ ਕੁਛ ਇਦਾਂ ਦੀ ਚੀਜ਼ ਜਿਹੜੀ ਉਹ ਸਾਰੀ ਹੈ ਕੁਛ ਬਣਾਈਏ, ਨਹੀਂ ਤਾਂ ਫਿਰ ਆਪਾਂ ਨੂੰ ਫਿਰ ਇਹੀ ਸੋਚਦੇ ਹੀ ਰਹਿ ਜਾਣਾ ਆਪਾਂ ਵੀ ਕਰਨਾ ਜਿਹੜਾ ਇੱਥੇ ਕੀ ਆ। ਸੋ ਜਿੰਨੀ ਜਲਦੀ ਸਿਰ ਜੋੜ ਲੂੰਗੇ ਤੇ ਚੰਗੇ ਜਿਹੜੇ ਉਹ ਰਹੂੰਗੇ, ਆਪਸ ਦੇ ਵਿੱਚ ਸਿਰ ਪਾੜਨੋਂ ਜਿਹੜੇ ਉਹ ਹਟ ਜਾਓ ਤੇ ਇਕੱਠੇ ਹੋ ਕੇ ਅੱਗੇ ਵਧਣ ਦੀਆਂ ਜਿਹੜੀਆਂ ਨਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਚੱਲੋ। ਕੀਤਾ ਕਰਾਇਆ ਜਿਹੜਾ ਸਾਰਾ ਕੁਛ ਜਿਹੜਾ ਉਹ ਪਾਣੀ ਉਹਦੇ ਤੇ ਫਿਰ ਜਾਂਦਾ ਅਦਰਵਾਈਜ਼। ਜੀ ਹਰਜੋਤ ਸਿੰਘ ਜੀ। ਜੀ। ਸੋ ਬਿਲਕੁਲ ਬਹੁਤ ਸਾਰੇ ਜਿਹੜੇ ਹਿੰਦੂ ਭੈਣ ਭਰਾ ਵੀ ਆ, ਉਹਨਾਂ ਨੂੰ ਜਿਹੜੀਆਂ ਉਹ ਹਿੰਦੂਤਵੀ ਤਾਕਤਾਂ ਹੈਗੀਆਂ ਆ, ਜਿਹੜੀਆਂ ਹਮੇਸ਼ਾ ਹੇਟ ਫੈਲਾਉਂਦੀਆਂ ਰਹਿੰਦੀਆਂ ਆ ਸਿੱਖਾਂ ਦੇ ਅਗੇਂਸਟ ਜਾਂ ਮੁਸਲਮਾਨਾਂ ਦੇ ਜਾਂ ਕ੍ਰਿਸਚਨਾਂ ਦੇ ਜਾਂ ਮਾਈਨੋਰਟੀਜ਼ ਦੇ, ਉਹਨਾਂ ਨੂੰ ਵੀ ਹੁਣ ਇੱਥੋਂ ਲੈਸਨ ਲਰਨ ਕਰ ਲੈਣਾ ਚਾਹੀਦਾ ਹੈਗਾ। ਸਿੱਖ ਜਿਹੜੇ ਆ ਹਮੇਸ਼ਾ ਹੀ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ, ਹਰ ਇੱਕ ਦੀ ਇੱਜ਼ਤ ਕਰਦੇ ਹੈਗੇ ਆ। ਪਰ ਜਦੋਂ ਕਿਤੇ ਵੀ ਕੋਈ ਆਪਣੇ ਹੱਕ ਦੀ ਕਿਤੇ ਕੋਈ ਗੱਲ ਕਰਦੇ ਆ ਤੇ ਬਿਨਾਂ ਕਿਸੇ ਰੀਜ਼ਨ ਤੇ ਇਹ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਹਿੰਦੂਤਵ ਆਰਗੇਨਾਈਜੇਸ਼ਨਸ ਆ, ਉਹ ਵਿਰੋਧ ਕਰਦੀਆਂ। ਉਹਦੇ ਕਰਕੇ ਫਿਰ ਸਿੱਖ ਵੀ ਫੀਲ ਕਰਦੇ ਵੀ ਖਰੇ ਸਾਰੇ ਹਿੰਦੂ ਜਿਹੜੇ ਆ ਉਹ ਇਦਾਂ ਦੇ ਆ, ਪਰ ਇਦਾਂ ਨਹੀਂ ਹੈ। ਜੋ ਕੁਝ ਕੱਲ ਵਾਪਰਿਆ ਅਮਰੀਕਾ ਦੇ ਵਿੱਚ, ਦੀਵਾਲੀ ਦੇ ਉੱਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਵਧਾਈਆਂ ਦਿੱਤੀਆਂ, ਚਾਹੇ ਦੀਵੇ ਜਗਾਏ, ਪਰ ਜਿਹੜੇ ਮੈਗਾ ਜਿਹੜੇ ਉਹਦੇ ਸਪੋਰਟਰਸ ਹੈਗੇ ਆ, ਉਹਨਾਂ ਨੇ ਜੋ ਕਮੈਂਟ FBI ਦੇ ਡਾਇਰੈਕਟਰ ਕੈਸ਼ ਪਟੇਲ, ਨਿੱਕੀ ਹੈਲੀ ਜਿਹੜੀ UN ਸੈਕਟਰੀ ਵੀ ਰਹੀ ਹੈਗੀ ਆ, ਗਵਰਨਰ ਵੀ ਰਹੀ ਹੈਗੀ ਆ, ਉਹਦੇ ਥੱਲੇ ਜਾ ਕੇ ਕਮੈਂਟ ਦੇਖੋ। ਤੇ ਕਹਿੰਦੇ ਵੀ ਤੁਸੀਂ ਇੱਥੋਂ ਭੱਜ ਜਾਓ, ਇੱਥੇ ਤੁਸੀਂ ਕੀ ਕਰਨ ਆਏ ਆ, ਤੁਹਾਡਾ ਮੁਲਕ ਨਹੀਂ ਹੈਗਾ। ਸੋ ਜਿੰਨੀਆਂ ਵੀ ਮਿਨੋਰਟੀਜ਼ ਆ, ਇਹ ਜੇ ਰਲ ਕੇ ਚੱਲੂਗੀਆਂ ਤਾਂ ਫਾਇਦੇ 'ਚ ਰਹੂਗੀਆਂ। ਪਰ ਜਿਹੜੀਆਂ ਤਾਕਤਾਂ ਜਿਹੜੀਆਂ ਤੋੜਨ ਦੀ ਕੋਸ਼ਿਸ਼ ਕਰਦੀਆਂ ਹੈਗੀਆਂ ਨਾ, ਹੇਟ ਫੈਲਾਉਣ ਦੀਆਂ ਕੋਸ਼ਿਸ਼ ਕਰਦੀਆਂ, ਉਹਨਾਂ ਨੂੰ ਜ਼ਰੂਰ ਐਕਸਪੋਜ਼ ਕਰਨਾ ਚਾਹੀਦਾ ਹੈਗਾ ਆ। ਸੋ ਨਹੀਂ ਤਾਂ ਤੁਸੀਂ ਦੇਖੋ ਵੀ ਇਹ ਪਹਿਲੀ ਵਾਰੀ ਹੋਇਆ ਇੰਨਾ ਜ਼ਿਆਦਾ ਵਿਰੋਧ। ਜੇ ਕਿਉਂਕਿ ਦੀਵਾਲੀ ਤਾਂ ਪਿਛਲੀ ਵਾਰੀ ਵੀ ਮਨਾਈ ਸੀ, ਜੋ ਬਾਈਡਨ ਉਹਨਾਂ ਨੇ ਵੀ ਮਨਾਈ ਸੀਗੀ ਉੱਥੇ। ਪਰ ਇਸ ਵਾਰੀ ਜਿੰਨਾ ਵਿਰੋਧ ਹੋਇਆ ਨਾ, ਤੁਸੀਂ ਗੂਗਲ ਤੇ ਸਰਚ ਕਰਕੇ ਦੇਖੋ, ਵੱਖ-ਵੱਖ ਨਿਊਜ਼ ਆਊਟਲੈਟਸ ਜਿਹੜੀਆਂ ਆਊਟਲੈਟਸ ਹੈਗੀਆਂ, ਨਿਊਜ਼ 1, ਨਿਊ ਰਿਪਬਲਿਕ ਵਰਗੀਆਂ, ਜਿੱਦਾਂ ਦੇ ਉਹਨਾਂ ਨੇ ਹੈਡਿੰਗ ਲਾਏ ਆ, ਗੋ ਬੈਕ, ਮੈਗਾ ਫਲੱਡਸ ਕੈਸ਼ ਪਟੇਲਸ ਦੀਵਾਲੀ ਪੋਸਟ ਵਿਦ ਰੇਸਿਜ਼ਮ। ਨਿਊਜ਼ 1 ਦਾ ਜਿਹੜਾ ਹੈਡਿੰਗ ਸੀ, ਮੈਗਾ ਟਾਰਚਰਸ ਕੈਸ਼ ਪਟੇਲ ਓਵਰ ਦੀਵਾਲੀ ਸੈਲੀਬ੍ਰੇਸ਼ਨ, ਪੈਸਟਰ ਆਸਕ ਕੈਸ਼ ਪਟੇਲ ਟੂ ਗੋ ਬੈਕ ਹੋਮ ਐਂਡ ਵਰਸ਼ਿਪ ਸੈਂਡ ਡੈਮਨਸ, ਨਿੱਕੀ ਹੇਲੀ ਫੇਸਿਸ ਡਿਸਟਰਬਿੰਗ ਕੁਐਸਚਨਸ। ਇਹ ਸਾਰਾ ਕੁਝ ਜਿਹੜਾ ਆ ਇਹ ਵਾਪਰਿਆ ਹੈਗਾ। ਇਕਨੋਮਿਕ ਟਾਈਮ ਵਰਗੇ ਨੇ, ਈਵਨ ਵਿਵੇਕ ਰਾਮਾ ਸਵਾਮੀ ਜਿਹੜੇ ਆ, ਇੱਕ ਹੋਰ ਕਾਂਗਰਸਮੈਨ ਆ, ਉਹਨ ਜਿਹੜਾ ਫੁੱਲਝੜੀ ਦੀ ਜਿਹੜੀ ਆ ਆਪਣੇ ਬੱਚੇ ਦੇ ਨਾਲ ਫੋਟੋ ਪਾਈ ਸੀ, ਤੇ ਉਹਦੇ ਥੱਲੇ ਮੈਗਾ ਵਾਲੇ ਕਹਿੰਦੇ ਵੀ ਤੂੰ ਉਹ ਫੋਟੋ ਪਾ ਜਿਹੜੀ 4th ਜੁਲਾਈ ਨੂੰ ਪਾਈ ਸੀ। ਠੀਕ ਆ ਕਿ ਨਹੀਂ? ਸੋ ਇੱਕ ਤਾਂ ਇਹ ਵੀ ਗੱਲ ਆ, ਠੀਕ ਆ, ਬਿਲਕੁਲ ਸਾਨੂੰ ਆਪਣੇ ਜਿਹੜੇ ਤਿਉਹਾਰ ਆ, ਚਾਹੇ ਉਹ ਧਾਰਮਿਕ ਆ, ਚਾਹੇ ਉਹ ਕਲਚਰਲ ਆ, ਮਨਾਉਣੇ ਚਾਹੀਦੇ ਆ। ਪਰ ਜਿਹੜੇ ਮੁਲਕ ਦੇ ਆਪਾਂ ਸਿਟੀਜ਼ਨ ਹੈਗੇ ਆ ਨਾ, ਉੱਥੇ ਦੇ ਜਿਹੜੇ ਉਹਨਾਂ ਦੇ ਦਿਨ ਹੁੰਦੇ ਆ, ਉਹ ਵੀ ਮਨਾਉਣੇ ਚਾਹੀਦੇ ਹੈਗੇ ਆ। ਸੋ ਨਹੀਂ ਤਾਂ ਜਿਹੜੇ ਰਿਪਰੈਜ਼ੈਂਟੇਟਿਵ ਸਵਾਸ ਸੁਬਰਾਮਨੀਅਮ ਆ ਵਰਜੀਨੀਆ ਤੋਂ, ਉਹਨਾਂ ਨੇ ਨਾ ਹੈਪੀ ਦੀਵਾਲੀ ਫਰੋਮ ਮਾਈ ਫੈਮਿਲੀ ਟੂ ਯੂਅਰਸ ਆਪ ਤੇ ਨਾਲ ਉਹਨਾਂ ਦੀ ਛੋਟੀ ਜਿਹੀ ਬੱਚੀ ਆ ਤੇ ਫੁੱਲਝੜੀ ਦੀ ਫੋਟੋ ਪਾਈ,
ਤੇ ਉਹਦੇ ਥੱਲੇ ਫਿਰ ਜਿਹੜੇ ਮੈਗਾ ਵਾਲੇ ਉਹ ਕਹਿੰਦੇ ਆ ਵੀ 4th ਜੁਲਾਈ ਨੂੰ ਤੇਰੀ ਇਹ ਜਿਹੜੀ ਪਟਾਕੇ ਜਾਂ ਫੁੱਲਝੜੀ ਉਹ ਕਿੱਥੇ ਗਈ ਸੀ। ਈਵਨ ਦੋ ਹਰਜੋਤ ਸਿੰਘ ਜੀ ਜੇ ਮਨਾਈ ਵੀ ਹੋਊਗੀ ਨਾ 4th ਆਫ ਜੁਲਾਈ, ਤਾਂ ਵੀ ਇਹੋ ਜਿਹਿਆਂ ਨੇ ਤਾਂ ਕਹਿਣਾ ਹੀ ਆ, ਇਹ ਬੰਦੇ ਤਾਂ ਜਿਹੜੇ ਰੇਸਿਸਟ ਆ ਉਹ ਰੇਸਿਸਟ ਹੀ ਜਿਹੜੇ ਰਹਿਣੇ, ਇਹਨਾਂ ਦਾ ਤੁਸੀਂ ਕੁਝ ਨਹੀਂ ਕਰ ਸਕਦੇ। ਇਹ ਹਰ ਕਮਿਊਨਿਟੀ 'ਚ, ਹਰ ਭਾਈਚਾਰੇ 'ਚ ਜਿਹੜੇ ਆ ਉਹ ਇਦਾਂ ਦੇ ਆਪਾਂ ਨੂੰ ਮਿਲਦੇ ਹੀ ਆ। ਮੁੱਦਾ ਜਿਹੜਾ ਇਹ ਆਉਂਦਾ ਹੈ ਹਰਜੋਤ ਸਿੰਘ ਜੀ, ਜਿਹੜੇ ਚੁਣੇ ਹੋਏ ਜਦੋਂ ਅਧਿਕਾਰੀ ਇਦਾਂ ਦੀਆਂ ਗੱਲਾਂ ਕਰਦੇ ਆ, ਉਦੋਂ ਥੋੜਾ ਜਿਹਾ ਬੰਦੇ ਨੂੰ ਹੁੰਦਾ ਯਾਰ ਇਹ ਕਿੱਦਾਂ ਦੀਆਂ ਕਮਲੀਆਂ ਜਿਹੜੀਆਂ ਇਹ ਗੱਲਾਂ ਜਿਹੜੀਆਂ ਕਰਨ ਲੱਗੇ ਆ। ਫਲੋਰੀਡਾ ਦਾ ਇੱਕ ਕਾਂਗਰਸਮੈਨ ਆ, ਹੁਣ ਉਸ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉਹ ਕਹਿੰਦਾ ਵੀ ਸਾਰੇ ਇੰਡੀਅਨ ਡਿਪੋਰਟ, ਉਹਨਾਂ ਦੀ ਮਾਸ ਡਿਪੋਰਟੇਸ਼ਨ ਜਿਹੜੀ ਉਹ ਕਰ ਦੇਣੀ ਚਾਹੀਦੀ ਆ। ਪਾਮ ਬੀਚ, ਪਾਮ ਬੇ ਦਾ, ਸੌਰੀ, ਸਿਟੀ ਆਫ ਪਾਮ ਬੇ ਫਲੋਰੀਡਾ, ਉੱਥੇ ਦਾ ਇਹ ਬੰਦਾ ਆ, ਕਾਉਂਸਲ ਮੈਂਬਰ ਆ, ਤੇ ਉਹਨੇ ਜਿਹੜੀ ਪੋਸਟ ਜਿਹੜੀ ਉਹ ਪਾਈ ਆ, ਤੇ ਹੁਣ ਉਸਦੇ ਅਸਤੀਫੇ ਦੀ ਮੰਗ ਜਿਹੜੀ ਉੱਥੇ ਉੱਠੀ ਪਈ ਆ। ਕਹਿੰਦੇ ਵੀ ਇਹ ਤਾਂ ਸਾਡੀਆਂ ਪਾਕਟਸ ਡਰੇਨ ਕਰ ਰਹੇ ਆ ਇੰਡੀਆ ਦੇ ਵਿੱਚ ਜਾਣ ਤੋਂ ਪਹਿਲਾਂ, ਤੇ ਕਹਿੰਦੇ ਵੀ ਵਰਸ ਗੱਲ ਆ ਵੀ ਕਈ ਵਾਰੀ ਇੱਥੇ ਹੀ ਰਹਿ ਜਾਂਦੇ ਆ। ਸੋ ਉਹ ਉਦੋਂ ਤੋਂ ਬਾਅਦ 'ਚ ਇਹਦਾ ਵੀ ਖਾਸਾ ਜਿਹੜਾ ਉਹ ਵਿਰੋਧ ਜਿਹੜਾ ਉਹ ਚੱਲ ਰਿਹਾ। ਚੈਂਡਲਰ ਲੈਂਜਵਿਨ ਜਿਹੜਾ ਪਾਮ ਬੇ ਦਾ ਜਿਹੜਾ ਕਾਉਂਸਲ ਮੈਂਬਰ ਆ, ਪਿਛਲੇ ਸਾਲ ਹੀ ਜਿਹੜਾ ਉਹ ਚੁਣਿਆ ਗਿਆ ਆ, ਜਿੱਤ ਕੇ ਉੱਥੇ ਪਹੁੰਚਿਆ ਆ, ਤੇ ਉਹਨੇ ਇਦਾਂ ਦੇ ਜਿਹੜੇ ਕਮੈਂਟ ਆ ਉਹ ਕੀਤੇ ਆ। ਪਰ ਇਹ ਆ ਵੀ ਇਦਾਂ ਦੇ ਬਥੇਰੇ ਲੋਕ ਨੇ ਜਿਹੜੇ ਉਹ ਤੁਰੇ ਫਿਰਦੇ ਆ। ਪਰ ਸਿੱਖਾਂ ਨੂੰ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਪਹਿਲੋਂ ਆਪਾਂ ਗੱਲ ਕਰ ਰਹੇ ਆ ਵੀ ਆਪਾਂ ਨੂੰ ਆਪਣੀ ਜਿਹੜੀ ਇੱਕ ਪਾਵਰ ਆ ਉਹ ਸਟਰੋਂਗ ਕਰਨੀ ਪੈਣੀ ਆ। ਜਿਹੜੀਆਂ ਆਪਾਂ ਇਹ ਚੀਜ਼ਾਂ ਮੋਨੀਟਰ ਕਰ ਰਹੇ ਆ, ਜਿਹੜੀਆਂ ਇਹ ਚੀਜ਼ਾਂ ਦਾ ਆਪਾਂ ਐਨਾਲਿਸਿਸ ਜਿਹੜੀਆਂ ਉਹ ਚੀਜ਼ਾਂ ਕਰ ਰਹੇ ਆ, ਵੀ ਅਦਰਵਾਈਜ਼ ਆਪਣੇ ਲਈ ਰਸਤੇ ਦੇ ਵਿੱਚ ਫਿਰ ਕੰਢੇ ਜ਼ਿਆਦਾ ਨੇ, ਤੇ ਤੁਰਨਾ ਫਿਰ ਸਾਰਿਆਂ ਨੂੰ ਔਖਾ ਜਿਹੜਾ ਉਸ ਦੇ ਉੱਤੇ ਬਾਅਦ ਦੇ ਵਿੱਚ ਜਿਹੜਾ ਉਹ ਲੱਗੇਗਾ। ਇਕੱਠੇ ਹੋ ਕੇ ਕਮਿਊਨਿਟੀ ਨੂੰ ਤਾਂ ਚੱਕਣ ਵਾਲੀਆਂ ਜਿਹੜੀਆਂ ਗੱਲਾਂ ਕਰੋ, ਉਹ ਵੱਖਰੀ ਗੱਲ ਆ ਵੀ ਕਮਿਊਨਿਟੀ ਦੇ ਵਿੱਚ ਇਦਾਂ ਦੇ ਗੰਦੇ ਆਂਡੇ ਬਹੁਤ ਨੇ ਜਿਹੜੇ ਬਦਨਾਮੀ ਜਿਹੜੀ ਆ ਉਹ ਸਾਰਿਆਂ ਦੇ ਸਿਰ ਜਿਹੜਾ ਉਹ ਪਵਾ ਜਾਂਦੇ ਆ। ਚੰਗੇ ਭਲੇ ਕੰਮ ਕਰਦੇ ਲੋਕਾਂ ਨੂੰ ਵੀ ਨਮੋਸ਼ੀ ਉਹਨਾਂ ਲੋਕਾਂ ਦੇ ਕਰਕੇ ਜਿਹੜੀ ਉਹ ਸਾਹਮਣੇ ਜਿਹੜੀ ਉਹ ਚੱਲਣੀ ਪੈ ਜਾਂਦੀ ਹੈਗੀ ਆ। ਜੀ, ਸੋ ਬਿਲਕੁਲ ਤੁਹਾਨੂੰ ਅਸੀਂ ਅੱਜ ਦਾ ਜਿਹੜਾ ਸ਼ੀਸ਼ਾ ਦਿਖਾ ਦਿੱਤਾ ਵੀ ਕਿੱਥੇ ਸਿੱਖ ਕੌਮ ਖੜੀ ਆ, ਤੇ ਜਿਹੜੀਆਂ ਹੋਰ ਮਿਨੋਰਟੀਜ਼ ਆ ਉਹ ਖੜੀਆਂ ਹੈਗੀਆਂ। ਠੀਕ ਆ, ਗੁਰੂ ਘਰਾਂ ਦੇ ਵਿੱਚ ਇਲੈਕਸ਼ਨਾਂ ਲੜਾਈਆਂ ਹੁੰਦੀਆਂ ਰਹਿੰਦੀਆਂ, ਪਰ ਜਿਹੜੇ ਸਾਡਾ ਮੁੱਦਾ ਆ, ਜਦੋਂ ਸਾਡੀ ਕੌਮ ਦੀ ਗੱਲ ਆਉਂਦੀ ਆ, ਸਾਡੀ ਧਰਮ ਦੀ ਗੱਲ ਆਉਂਦੀ ਆ, ਤੇ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜੀ ਆ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਹੈਗੀ ਆ। ਤੇ ਨਹੀਂ ਤਾਂ ਤੁਸੀਂ ਦੇਖੋ ਫਿਰ ਇਹ ਆਪਾਂ ਬਾਰ-ਬਾਰ ਤੁਹਾਨੂੰ ਕਹਿ ਰਹੇ ਆ ਵੀ ਸਿੱਖ ਕੌਮ ਨੂੰ ਉਹ ਜਿਹੜੀਆਂ ਹਿੰਦੂਤਵੀ ਤਾਕਤਾਂ ਆ, ਉਹ ਇਸ ਤਰ੍ਹਾਂ ਕੋਸ਼ਿਸ਼ ਕਰ ਰਹੀਆਂ ਵੀ ਇਹਨਾਂ ਨੂੰ ਜਿੱਦਾਂ ਹਮਾਸ ਵਾਲਿਆਂ ਨੂੰ ਸ਼ੋਅ ਕੀਤਾ ਜਾਂਦਾ ਨਾ, ਤੇ ਦੇਖੋ ਇਹ ਤਾਂ ਪੂਰੀ ਦੁਨੀਆ 'ਚ ਹੀ ਪ੍ਰੋਟੈਸਟ ਕਰਦੇ ਆ, ਇਹ ਤਾਂ ਟੈਰਰਿਸਟ ਹੈਗੇ ਆ, ਉੱਦਾਂ ਹੀ ਉਹ ਸਿੱਖਾਂ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਿਛਲੇ ਤੁਸੀਂ ਸਾਰੇ ਮੁਲਕਾਂ ਦੇ ਰਿਜ਼ਲਟ ਵੀ ਦੇਖ ਲਓ। ਸੋ ਇਹ ਸਾਨੂੰ ਇਕੱਠੇ ਹੋ ਕੇ ਸੋ ਜੋੜ ਕੇ ਜਿਹੜਾ ਆ, ਜੇ ਅਸੀਂ ਇਕੱਲੇ-ਇਕੱਲੇ ਆਪਣੇ ਬਿਜ਼ਨਸ ਸਕਸੈਸਫੁਲ ਆ, ਤੇ ਐਜ਼ ਏ ਕੌਮ ਵੀ ਸਾਨੂੰ ਇਕੱਠੇ ਹੋ ਕੇ ਜਿਹੜਾ ਜਿਹੜੇ ਸਾਡੇ ਇਕੱਠੇ ਇਸ਼ੂ ਹੈਗੇ ਆ, ਇੱਕੋ ਹੀ ਇਸ਼ੂ ਆ, ਉਹਨਾਂ ਤੇ ਵਰਕਆਊਟ ਕਰਨਾ ਚਾਹੀਦਾ ਹੈ।